ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਸੀਗਾ, ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਤੇ ਇਸ ਸੱਦੇ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ, ਕਿਉਂਕਿ ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਲੋਕਾਂ ਦੇ ਵਿੱਚ ਜੋ ਹਮਦਰਦੀ ਆ ਤੇ ਜੋ ਇਸ ਸੰਘਰਸ਼ ਦੇ ਨਾਲ ਹਮਾਇਤ ਆ, ਉਹਦੇ ਕਰਕੇ ਕੋਈ ਵੀ ਇਹਦਾ ਵਿਰੋਧ ਨਹੀਂ ਕਰ ਸਕਦਾ। ਲੋਕਾਂ ਨੂੰ ਤੰਗੀ ਤਾਂ ਬੜੀ ਆਈ, ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ, ਬੜੀ ਵੱਡੀ ਗਿਣਤੀ ਵਿੱਚ ਥਾਂ ਥਾਂ ਤੇ ਜਾਮ ਵੀ ਲੱਗੇ, ਕਿਉਂਕਿ ਜਿਹੜੇ ਮੁਲਾਜ਼ਮ ਸੀ ਜਾਂ ਜਿਨ੍ਹਾਂ ਲੋਕਾਂ ਨੇ ਕੰਮ ਤੇ ਜਾਣਾ ਹੀ ਜਾਣਾ ਸੀ, ਉਹਨਾਂ ਨੂੰ ਔਖ ਹੋਈ। ਪਰ ਆਮ ਲੋਕਾਂ ਨੂੰ ਸਰਕਾਰ ਪ੍ਰਤੀ ਹੀ ਰੋਸ ਸੀਗਾ, ਕਿਸੇ ਨੂੰ ਇਹ ਨਹੀਂ ਸੀਗਾ ਕਿ ਇਹ ਕਿਸਾਨ ਸੰਘਰਸ਼ ਵਾਲੇ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਦੂਜੇ ਪਾਸੇ ਭਾਰਤੀ ਮੀਡੀਆ, ਜਿਹੜਾ ਕਿ ਅਸਲ ਵਿੱਚ ਬੀਜੇਪੀ ਦਾ ਗੋਦੀ ਜਾਂ ਮੋਦੀ ਮੀਡੀਆ ਕਿਹਾ ਜਾਂਦਾ ਹੈ, ਉਹਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਸਾਰਾ ਦਿਨ ਰੱਜ ਕੇ ਭਕਾਈ ਮਾਰੀ ਗਈ ਆ ਕਿ ਲੋਕ ਬੜੇ ਦੁਖੀ ਨੇ ਜੀ। ਆਮ ਲੋਕ ਜਿਹੜੇ ਨੇ, ਉਹਨਾਂ ਨੇ ਇਹ ਜਿਹੜਾ ਹੈਗਾ ਬੜਾ ਜੀ ਇਹਦਾ ਵਿਰੋਧ ਕੀਤਾ ਹੈਗਾ, ਬਣਦਾ ਇਦਾਂ ਦੀਆਂ ਝੂਠੀਆਂ ਖਬਰਾਂ ਚਲਾ ਕੇ ਲੋਕਾਂ ਨੂੰ ਭੜਕਾਉਣਾ ਚਾਹੇ। ਗੱਲ ਇਹ ਆ ਵੀ ਜਿਹੜੇ ਲੋਕ ਆਮ ਸੜਕਾਂ ਤੇ ਆਏ, ਉਹਨਾਂ ਵਿੱਚੋਂ ਕਿਸੇ ਨੂੰ ਵੀ ਇਹ ਨਹੀਂ ਸੀਗਾ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਅੱਜ ਬਣਦਾ। ਸਭ ਨੂੰ ਪਤਾ ਸੀ ਅੱਜ ਭਾਰਤ ਬਣਦਾ, ਪਰ ਉਹਨਾਂ ਦੀਆਂ ਮਜਬੂਰੀਆਂ ਸੀ ਤੇ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ। ਦੂਜੇ ਪਾਸੇ ਜਿਹੜੇ ਆਪਦੇ ਆਪ ਨੂੰ ਖਾਸ ਬੰਦੇ ਸਮਝਦੇ ਆ, ਜਿਹੜੇ ਆਹ ਚੈਨਲਾਂ ਚੂਨਲਾਂ ਵਾਲੇ ਆ ਜਾਂ ਮੋਦੀ ਸਰਕਾਰ ਦੇ ਭਗਤ ਆ ਜਿਹੜੇ, ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਦੁੱਖ ਸੀਗਾ ਤੇ ਉਹਨਾਂ ਨੇ ਰੱਜ ਕੇ ਇਹਦੇ ਖਿਲਾਫ ਲੋਕਾਂ ਦੇ ਵਿੱਚ ਕੂੜ ਪ੍ਰਚਾਰ ਕੀਤਾ। ਖੈਰ, ਉਸ ਵਿਰੋਧ ਦਾ ਜਾਂ ਉਸ ਸਾਰੇ ਚੀਜ਼ ਝੰਗਾੜੇ ਦਾ ਕੋਈ ਲੋਕਾਂ ਤੇ ਅਸਰ ਨਹੀਂ ਹੋਇਆ। ਲੋਕਾਂ ਦਾ ਭਰਪੂਰ ਹੁੰਗਾਰਾ ਇਸ ਬੰਦ ਨੂੰ ਮਿਲਿਆ। ਬੇਸ਼ੱਕ ਇਸ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨਾਲ ਜਾਂ ਉਹਨਾਂ ਦੇ ਦਿੱਤੇ ਪ੍ਰੋਗਰਾਮਾਂ ਦੇ ਨਾਲ ਬਹੁਤੇ ਲੋਕਾਂ ਦੀ ਵੱਖਰੀ ਰਾਏ ਹੋਵੇ, ਪਰ ਇਹ ਗੱਲ ਪੱਕੀ ਆ ਕਿ ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਹਰੇਕ ਬੰਦੇ ਨੂੰ ਇਹ ਗੱਲ ਕਹਿਣੀ ਪੈਂਦੀ ਆ ਕਿ ਜਿੰਨਾ ਟਾਈਮ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਸੰਘਰਸ਼ ਚੱਲਣਾ ਚਾਹੀਦਾ। ਸਾਡੇ ਮਸਲੇ, ਸਾਡੇ ਵਿਰੋਧ, ਸਾਡੇ ਵਖਰੇਵੇਂ ਲੀਡਰਸ਼ਿਪ ਨਾਲ ਹੋਣਗੇ, ਪਰ ਅਸੀਂ ਇਸ ਸੰਘਰਸ਼ ਦੇ ਮੇਨ ਜਿਹੜਾ ਮੁੱਦਾ ਹੈ ਕਿ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਆ, ਉਹਦੇ ਨਾਲ ਸਾਰੇ ਸਹਿਮਤ। ਖੈਰ, ਜਦੋਂ ਇਹ ਸਾਰਾ ਅੱਜ ਸੰਘਰਸ਼ ਕਾਮਯਾਬੀ ਨਾਲ ਅੱਜ ਦਾ ਦਿਨ ਲੰਘ ਗਿਆ ਤੇ ਸਾਰੇ ਚੈਨਲਾਂ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਕਿ ਬੰਦ ਜਿਹੜਾ ਹੈਗਾ ਉਹ ਸਾਰੇ ਪਾਸੇ ਕਾਮਯਾਬ ਰਿਹਾ ਹੈ। ਖਾਸ ਤੌਰ ਤੇ ਉੱਤਰੀ ਭਾਰਤ ਵਿੱਚ, ਤੇ ਉੱਤਰੀ ਭਾਰਤ ਵਿੱਚੋਂ ਵੀ ਸਭ ਤੋਂ ਕਾਮਯਾਬ ਬੰਦ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਅਸਰ ਹੋਇਆ। ਆਮ ਪੇਂਡੂ ਹਲਕਿਆਂ ਦੇ ਵਿੱਚ ਵੀ ਜਿਹੜੇ ਸਾਡੇ ਨਿੱਕੀਆਂ ਦੁਕਾਨਾਂ ਨੇਗੀਆਂ, ਗਲੀ ਬਾਜ਼ਾਰਾਂ ਵਾਲੀਆਂ, ਉਹ ਵੀ ਅੱਜ ਬੰਦ ਰੱਖੀਆਂ ਗਈਆਂ। ਖੈਰ, ਇਸ ਗੱਲ ਤੋਂ ਜੇ ਅੱਗੇ ਤੁਰੀਏ ਤਾਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਬੰਦ ਦੇ ਇਸ ਸੱਦੇ ਨਾਲ ਮੋਦੀ ਸਰਕਾਰ ਨੂੰ ਕੀ ਫਰਕ ਪਿਆ। ਮੋਦੀ ਸਰਕਾਰ ਪੂਰੀ ਤਰ੍ਹਾਂ ਡੋਲ ਡਟੀ ਹੋਈ ਆ ਕਿ ਅਸੀਂ ਕਾਲੇ ਕਾਨੂੰਨ ਰੱਦ ਨਹੀਂ ਕਰਨੇ। ਮੋਦੀ ਸਰਕਾਰ ਨੂੰ ਇਸ ਗੱਲ ਦੀ ਕੋਈ ਸ਼ਰਮ ਹਿਆ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਡਟੇ ਹੋਏ ਨੇ। ਮੋਦੀ ਸਰਕਾਰ ਨੂੰ ਇਸ ਗੱਲ ਦੀ ਵੀ ਕੋਈ ਸ਼ਰਮ ਹਿਆ ਨਹੀਂ ਕਿ ਸਾਰੇ ਸੰਸਾਰ ਦੇ ਵਿੱਚ ਜਿੰਨੇ ਲੋਕਾਂ ਨੇ ਇਹਨਾਂ ਕਾਲੇ ਕਾਨੂੰਨਾਂ ਦੀ ਮੁਖਾਲਫਤ ਕੀਤੀ ਆ ਤੇ ਲੋਕਤੰਤਰੀ ਤਰੀਕੇ ਨਾਲ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਹੈ, ਵੀ ਅਸੀਂ ਇਸ ਗੱਲ ਦਾ ਕੋਈ ਅਸਰ ਲਈਏ। ਮੋਦੀ ਸਰਕਾਰ ਨੂੰ ਅਮਰੀਕਾ ਦੇ ਵਿੱਚ ਮੋਦੀ ਦੀ ਜਿਹੜੀ ਇਸ ਵੇਲੇ ਫਜੀਹਤ ਹੋਈ ਹੈ, ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦਾ ਅਕਸ ਖਰਾਬ ਹੋਇਆ, ਖਾਸ ਤੌਰ ਤੇ ਲੋਕਤੰਤਰੀ ਢੰਗ ਤਰੀਕੇ ਨਾਲ ਚੱਲ ਰਹੇ ਸੰਘਰਸ਼ ਦੇ ਬਾਰੇ ਸਾਰੇ ਸੰਸਾਰ ਦੇ ਵੱਡੇ ਆਗੂਆਂ ਨੂੰ, ਸਰਕਾਰਾਂ ਨੂੰ, ਲੋਕਾਂ ਨੂੰ ਜਿਸ ਤਰੀਕੇ ਨਾਲ ਪਤਾ ਹੈ, ਤੇ ਇਹ ਵੀ ਪਤਾ ਕਿ ਮੋਦੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ। ਇਸ ਮਾਹੌਲ ਦੇ ਵਿੱਚ ਇਹ ਗੱਲ ਕਿ ਅੱਜ ਭਾਰਤ ਬੰਦ ਕੀਤਾ ਗਿਆ, ਉਹਦੇ ਬਾਰੇ ਇਹ ਸਵਾਲ ਬੜਾ ਅਹਿਮ ਹੈ ਕਿ ਇਸ ਤਰ੍ਹਾਂ ਦੇ ਬੰਦ ਦਾ ਮੋਦੀ ਸਰਕਾਰ ਉੱਤੇ ਜਦੋਂ ਕੋਈ ਅਸਰ ਨਹੀਂ ਪੈ ਰਿਹਾ ਤਾਂ ਹੁਣ ਅੱਗੇ ਕੀ ਕੀਤਾ ਜਾਵੇ। ਇਹ ਗੱਲ ਇਸ ਵੇਲੇ ਹਵਾਵਾਂ ਦੇ ਵਿੱਚ ਪੂਰੀ ਸਰਗਰਮੀ ਨਾਲ ਫੈਲ ਰਹੀ ਆ ਤੇ ਜਿੰਨੀ ਲੀਡਰਸ਼ਿਪ ਆ ਸੰਘਰਸ਼ ਦੀ, ਉਹਨਾਂ ਦੇ ਵੀ ਸਾਰਿਆਂ ਦੇ ਉੱਤੇ ਇਸ ਗੱਲ ਦਾ ਬੋਝ ਹੈ ਕਿ ਅਸੀਂ ਬੰਦ ਵੀ ਕਰਕੇ ਦੇਖ ਲਏ, ਅਸੀਂ ਮਾਰਚ ਵੀ ਕਰਕੇ ਦੇਖ ਲਏ, ਅਸੀਂ
ਹੋਰ ਵੀ ਜੋ ਢੰਗ ਤਰੀਕੇ ਲੋਕਤੰਤਰੀ ਢੰਗ ਤਰੀਕੇ ਹੁੰਦੇ ਆ ਸਾਰੇ ਅਪਣਾ ਰਹੇ ਆ, ਪਰ ਮੋਦੀ ਸਰਕਾਰ ਇਹਨਾਂ ਢੰਗ ਤਰੀਕਿਆਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰ ਰਹੀ। ਹੁਣ ਜਦੋਂ ਮੋਦੀ ਸਰਕਾਰ ਕਾਲੇ ਕਾਨੂੰਨਾਂ ਦੇ ਮਸਲੇ ਤੇ ਇਸ ਤਰੀਕੇ ਨਾਲ ਡਟੀ ਖੜੀ ਹੈ ਤੇ ਕੋਈ ਵੀ ਢੰਗ ਤਰੀਕਾ ਕਾਮਯਾਬ ਨਹੀਂ ਹੋ ਰਿਹਾ, ਤਾਂ ਲੋਕਾਂ ਦਾ ਕਾਹਲੇ ਪੈਣਾ ਕਿ ਜੀ ਹੁਣ ਹੋਰ ਕਿੰਨਾ ਕੁ ਟਾਈਮ ਬੈਠੇ ਰਹੀਏ। ਤੇ ਇਹ ਚੀਜ਼ ਬੜੀ ਅਹਿਮ ਕਿ ਲੋਕਾਂ ਦਾ ਦਿਨੋਂ ਦਿਨ ਜਿਹੜਾ ਹੈ ਕਾਲ ਵੱਧ ਰਹੀ ਹੈ। ਮੈਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਜਦੋਂ ਧਾਰਾਂ ਯੁੱਧ ਮੋਰਚਾ ਲੱਗਿਆ ਹੋਇਆ ਸੀ 1982, 83, 84 ਤੱਕ ਮੋਰਚਾ ਜਿਹੜਾ ਸੀ ਦਿਨੋਂ ਦਿਨ ਸਰਕਾਰ ਨੂੰ ਲੱਗਦਾ ਸੀ ਕਿ ਕਿੰਨਾ ਕੁ ਟਾਈਮ ਚੱਲ ਜਾਊਗਾ, ਪਰ ਲੋਕਾਂ ਦੀ ਹਮਾਇਤ ਕਰਕੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਉਹ ਲੜਾਈ ਅਖੀਰ ਉਸ ਮਾਹੌਲ ਵਿੱਚ ਚਲੀ ਗਈ ਜਿੱਥੇ ਸਰਕਾਰ ਸਾਰੇ ਪਾਸਿਓਂ ਨਿਸਲ ਹੋ ਗਈ, ਬੇਵਸ ਤੇ ਲਾਚਾਰ ਹੋ ਗਈ। ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਸਰਕਾਰ ਉਹਨਾਂ ਮਸਲਿਆਂ ਦਾ ਹੱਲ ਕਰਦੀ, ਪਰ ਉਲਟਾ ਦਰਬਾਰ ਸਾਹਿਬ ਦੇ ਉੱਤੇ ਫੌਜਾਂ, ਟੈਂਕਾਂ, ਤੋਪਾਂ, ਬੰਬਾਂ ਨਾਲ ਬੰਬਾਰਮੈਂਟ ਕੀਤੀ ਗਈ ਔਰ ਜੋ ਭਾਣਾ ਵਾਪਰਿਆ, ਜੋ ਘੱਲੂਘਾਰਾ ਵਾਪਰਿਆ, ਜਿਹਦੀ ਬਦੌਲਤ ਬਾਅਦ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਨੂੰ ਵੀ ਸੋਧਾ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਫਿਰ ਸਿੱਖਾਂ ਦਾ ਇੰਨਾ ਭਾਰੀ ਸਾਰੇ ਮੁਲਕ ਵਿੱਚ ਕਤਲੇਆਮ ਹੋਇਆ, ਜਿਸ ਤੋਂ ਬਾਅਦ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਲਿਆ। ਸੋ ਉਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਸੀਗੇ ਜਿਵੇਂ ਅੱਜ ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਆਮ ਜਿਹੜਾ ਭਾਰਤੀ ਆ, ਸਾਰੇ ਦੇ ਸਾਰੇ ਲੋਕ ਜਿਹੜੇ ਆ ਬੜੇ ਦੁਖੀ ਹੈ। ਸਾਰੇ ਹੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਮੋਦੀ ਸਰਕਾਰ ਜਿਹੜੀ ਆ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇ, ਪਰ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਬਜਾਏ ਮੋਦੀ ਸਰਕਾਰ ਇਹ ਦਰਸਾਉਣ ਤੇ ਲੱਕ ਬੰਨਿਆ ਹੋਇਆ ਹੈ ਕਿ ਸਾਨੂੰ ਕੋਈ ਪਰਵਾਹ ਨਹੀਂ, ਲੋਕ ਕੀ ਕਹਿੰਦੇ ਨੇ ਜਾਂ ਸੰਘਰਸ਼ ਕੀ ਕਰਦਾ ਹੈ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਚਾਹੇ ਇਲੈਕਸ਼ਨਾਂ ਜਿੱਤੀਏ ਅਸੀਂ ਚਾਹੇ ਹਾਰੀਏ, ਪਰ ਅਸੀਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ। ਉਹ ਜਿਹੜੇ ਕਾਲੇ ਕਾਨੂੰਨ ਖੇਤੀ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਖਦਸ਼ਾ ਕਰਕੇ ਲੋਕਾਂ ਦੇ ਵਿੱਚ ਬੜਾ ਡਰ ਹੈ ਕਿ ਅਸੀਂ ਤਾਂ ਪਹਿਲੇ ਬੜੇ ਔਖੇ ਦਿਨ ਕੱਢਦੇ ਆ, ਇਹਨਾਂ ਕਾਲੇ ਕਾਨੂੰਨਾਂ ਦੇ ਨਾਲ ਤਾਂ ਸਾਡੀ ਔਖ ਹੋਰ ਵਧੇਗੀ। ਵੈਸੇ ਵੀ ਜਿਹੜਾ ਖੇਤੀ ਨਾਲ ਸੰਬੰਧਿਤ ਕਿੱਤੇ ਨੇ ਉਹਨਾਂ ਦਾ ਜਿੰਨਾ ਬੇੜਾ ਗਰਕ ਹੋਇਆ ਇਸ ਵੇਲੇ ਹਰੇਕ ਜਿਹੜਾ ਖੇਤੀ ਵਾਲਾ ਉਹ ਕਰਜ਼ਈ ਆ ਤੇ ਉਹ ਬਾਹਰ ਨੂੰ ਬੱਚੇ ਆਪਦੇ ਭੇਜ ਕੇ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਦਿਨ ਕੱਟੀਆਂ ਕਰ ਲਵਾਂ, ਪਰ ਅੱਜ ਦੀ ਤਰੀਕ ਵਿੱਚ ਬਾਹਰ ਜਾਣਾ ਜਾਂ ਵਿਦੇਸ਼ਾਂ ਦੀ ਧਰਤੀ ਉੱਤੋਂ ਡਾਲਰ ਕਮਾ ਕੇ ਇੱਥੇ ਮਸਲੇ ਹੱਲ ਹੋ ਜਾਣ ਦੀ ਬਹੁਤੀ ਕੋਈ ਆਸ ਨਹੀਂ ਰਹੀ। ਹੁਣ ਪੰਜਾਬ ਦੇ ਜਾਂ ਆਲੇ ਦੁਆਲੇ ਸਾਰੇ ਖਿੱਤੇ ਦੇ ਹਾਲਾਤ ਜਿਹੜੇ ਆ ਉਹ ਬੇਤਹਾਸ਼ਾ ਦਿਨੋਂ ਦਿਨ ਵਿਗੜਦੇ ਹੀ ਜਾ ਰਹੇ। ਪੰਜਾਬ ਦਾ ਪਾਣੀ ਤੇ ਪੰਜਾਬ ਦੀ ਧਰਤੀ ਤੇ ਹੋਰ ਇੱਥੇ ਨਸ਼ਿਆਂ ਦੀ ਅਲਾਮਤ ਆ, ਸੱਭਿਆਚਾਰਕ ਜਿਹੜਾ ਹਮਲਾ ਉਹ ਵੀ ਹੋ ਚੁੱਕਿਆ ਤੇ ਹਰ ਤਰੀਕੇ ਨਾਲ ਇਸ ਧਰਤੀ ਉੱਤੇ ਵਸਦੇ ਲੋਕਾਂ ਦੇ ਦੁੱਖ ਦਿਨੋਂ ਦਿਨ ਵੱਧਦੇ ਜਾ ਰਹੇ ਆ। ਇਸ ਮਾਹੌਲ ਦੇ ਵਿੱਚ ਜਦੋਂ ਆ ਕਾਲੇ ਕਾਨੂੰਨਾਂ ਨੇ ਇੱਕ ਚੰਗਿਆੜੀ ਜਿਹੜੀ ਆ ਉਹ ਭੜਕਾਈ ਆ, ਲੋਕਾਂ ਨੂੰ ਆਪਦਾ ਉਹ ਰੋਹ ਜਿਹੜਾ ਪਿਛਲੀਆਂ ਕਈ ਸਦੀਆਂ ਤੋਂ ਜਾਂ ਦਹਾਕਿਆਂ ਤੋਂ ਬ੍ਰਾਹਮਣਵਾਦ ਖਿਲਾਫ ਹੈ ਉਹ ਜ਼ਾਹਿਰ ਕਰਨ ਦਾ ਮੌਕਾ ਵੀ ਮਿਲਿਆ। ਪਰ 1947 ਤੋਂ ਜੋ ਵਧੀਕੀਆਂ ਲੋਕਾਂ ਨਾਲ ਜਿਹੜੀਆਂ ਬੇਇਨਸਾਫੀਆਂ ਉਹ ਸਾਰੀਆਂ ਫਿਰ ਇੱਕ ਵਾਰੀ ਚੇਤੇ ਆਈਆਂ ਨੇ। ਬੇਸ਼ੱਕ ਇਸ ਸੰਘਰਸ਼ ਦੀ ਲੀਡਰਸ਼ਿਪ ਪੂਰਾ ਜ਼ੋਰ ਲਾ ਕੇ ਇਸ ਸੰਘਰਸ਼ ਨੂੰ ਕੇਵਲ ਕਿਸਾਨੀ ਦੇ ਮੁੱਦਿਆਂ ਤੱਕ ਜਾਂ ਕਾਲੇ ਕਾਨੂੰਨਾਂ ਤੱਕ ਸੀਮਿਤ ਰੱਖਣ ਦੀ ਜਿੱਦ ਫੜੀ ਬੈਠੀ ਹੈ, ਪਰ ਹਕੀਕਤ ਇਹ ਆ ਕਿ ਇਹ ਸੰਘਰਸ਼ ਜਿਹੜਾ ਹੈ ਉਹਦੇ ਅੰਦਰ ਸਿੱਖੀ ਦਾ ਬੋਲਬਾਲਾ ਜਿਹੜਾ ਹੈ ਉਹ ਹੈਗਾ ਹੀ ਹੈਗਾ, ਉਹ ਇਹ ਕਿਸੇ ਵੀ ਤਰੀਕੇ ਨਾਲ ਮਨਫੀ ਨਹੀਂ ਹੋ ਸਕਦਾ। ਅੱਜ ਸਾਰੇ ਭਾਰਤ ਵਿੱਚੋਂ ਸਭ ਤੋਂ ਜੇ ਮਜ਼ਬੂਤੀ ਨਾਲ ਕਿਤੇ ਬੰਦ ਦਾ ਅਸਰ ਆ ਉਹ ਪੰਜਾਬ ਵਿੱਚ, ਕਿਉਂਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੀ ਧਰਤੀ ਆ ਜਿਹੜੀ ਇੱਥੇ ਸਿੱਖ ਧਰਮ ਕਰਕੇ, ਇੱਥੇ ਸਿੱਖੀ ਦਾ ਬੋਲਬਾਲਾ ਹੋਣ ਕਰਕੇ ਜ਼ਿਆਦਾ ਦ੍ਰਿੜਤਾ ਦੇ ਨਾਲ ਉਹਨਾਂ ਸੰਘਰਸ਼ਾਂ ਨੂੰ ਲੜਨ ਦੀ ਸਮਰੱਥਾ ਰੱਖਦੇ ਆ ਜਿਨ੍ਹਾਂ ਵਿੱਚ ਸਮਾਜ ਦਾ ਭਲਾ ਹੁੰਦਾ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਹੈਗਾ ਉਹ ਸਿੱਖ ਮੰਗਦੇ ਆ। ਇਹ ਲੜਾਈ ਜਿਹੜੀ ਇਸ ਵਾਰ ਕਾਲੇ ਕਾਨੂੰਨਾਂ ਦੇ ਨਾਂ ਤੇ ਅਸੀਂ ਲੜ ਰਹੇ ਹਾਂ, ਜਿਹੜੀ ਕਿਸਾਨੀ ਦੇ ਸੰਘਰਸ਼ ਦੀ ਲੜਾਈ ਹੈ, ਇਹ ਲੜਾਈ ਦੇ ਵਿੱਚ ਸਾਰੇ ਲੋਕ ਜਿਹੜੇ ਭਾਰਤ ਦੇ ਦੁਖੀ, ਜਿਹੜੇ ਦੱਬੇ ਕੁਚਲੇ ਸਤਾਏ ਹੋਏ ਲੋਕ ਨੇ, ਉਹਨਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਤੇ ਸਭ ਤੋਂ ਵੱਧ ਆਸ ਆ। ਬੇਸ਼ੱਕ ਲੀਡਰਸ਼ਿਪ ਜਿਹੜੀ ਆ ਅਯੋਗ ਆ,
ਲੀਡਰਸ਼ਿਪ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਦੇ ਨਾਂ ਸੁਣਨ ਅਨੁਸਾਰ ਇੱਕ ਨਫ਼ਰਤ ਜੀ ਪੈਦਾ ਹੁੰਦੀ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਜੁਝਾਰੂ ਸਿੰਘਾਂ ਦੇ ਉਲਟ ਚੱਲੇ। ਇਹੋ ਜਿਹੇ ਕਈ ਚਿਹਰੇ ਨੇ ਜਿਨ੍ਹਾਂ ਨੇ ਪਿਛਲੇ ਦੌਰ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੇ ਸਿਖਰ ਮੌਕੇ ਇੰਡੀਅਨ ਸਟੇਟ ਦੇ ਸੰਦ ਬਣ ਕੇ ਬਹੁਤ ਨੀਵੇਂ ਦਰਜੇ ਦੀਆਂ ਕਰਤੂਤਾਂ ਕੀਤੀਆਂ ਨੇ। ਅੱਜ ਉਹ ਇਸ ਸੰਘਰਸ਼ ਵਿੱਚ ਚੌਧਰੀ ਬਣ ਕੇ ਵਿਚਰ ਰਹੇ ਨੇ, ਪਰ ਉਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਆਮ ਸਮਾਜ ਦੇ ਵਿੱਚ ਇਹ ਗੱਲ ਹੈ ਕਿ ਇਹ ਮਸਲੇ ਆਪਦੇ ਥਾਂ ਤੇ ਨੇ, ਹੋਰ ਵੀ ਕਈ ਚੱਕਰ ਨੇ, ਪਰ ਆਪਾਂ ਇਸ ਸੰਘਰਸ਼ ਨੂੰ ਸੱਟ ਨਹੀਂ ਮਾਰ ਸਕਦੇ ਕਿਉਂਕਿ ਇਸ ਸੰਘਰਸ਼ ਦਾ ਕਾਮਯਾਬ ਹੋਣਾ ਅਤ ਜ਼ਰੂਰੀ ਹੈ। ਦੂਜੇ ਪਾਸੇ ਇਹ ਵੀ ਗੱਲ ਨਾਲ ਲੱਗਦੀ ਆਪਾਂ ਨੂੰ ਚਰਚਾ ਵਿੱਚ ਲੈ ਆਉਣੀ ਚਾਹੀਦੀ ਆ ਕਿ ਜਿਹੜੇ 1978 ਤੋਂ ਹਾਲਾਤ ਬਣੇ, ਖਾਸ ਤੌਰ ਤੇ 84 ਦੇ ਘੱਲੂ ਘਾਰਿਆਂ ਨੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ ਸੀ, ਤੇ ਇਹ ਜਿਹੜਾ ਸੰਘਰਸ਼ ਆ ਇਹ ਭਾਰਤੀ ਡੈਮੋਕ੍ਰੇਸੀ ਦੇ ਅੰਦਰ ਅੰਦਰ ਚੱਲਣ ਦੀ ਇੱਕ ਕਵਾਇਦ ਵਾਂਗੂ ਆ। ਭਾਰਤੀ ਲੋਕਤੰਤਰ ਦੇ, ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਲੋਕਾਂ ਦਾ ਇੱਕ ਤਰੀਕੇ ਨਾਲ ਭਰੋਸਾ ਪੱਕਾ ਕਰਨ ਦੀ, ਕਿਉਂਕਿ ਜਿਹੜਾ ਕਾਲਾ ਕਾਨੂੰਨ, ਜਿਹੜੇ ਤਿੰਨ ਹੈਗੇ ਆ ਕਾਲੇ ਕਾਨੂੰਨ, ਇਹ ਜਿਨ੍ਹਾਂ ਨੇ ਬਣਾਏ ਨੇ ਜਾਂ ਜਿਨ੍ਹਾਂ ਕੋਲੋਂ ਰੱਦ ਕਰਾਉਣ ਦੀ ਮੰਗ ਕੀਤੀ ਜਾ ਰਹੀ ਆ, ਉਹ ਸਾਰੇ ਦੇ ਸਾਰੇ ਇਸ ਗੱਲ ਦੇ ਵਿੱਚ ਹੀ ਨੇ ਕਿ ਇਹ ਅਸੀਂ ਕਾਲੇ ਕਾਨੂੰਨਾਂ ਦੇ ਬਹਾਨੇ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਜਿਹੜਾ ਹੈ ਦੁਬਾਰਾ ਅਸੀਂ ਡੈਮੋਕ੍ਰੇਸੀ 'ਚ ਬਹਾਲ ਕਰਨਾ। ਇਹਨੂੰ ਸਮਝਣ ਦੀ ਲੋੜ ਹੈ। 1984 ਦੇ ਮੌਕੇ ਜੋ ਹਾਲਾਤ ਬਣੇ ਸੀ ਉਹਦੇ ਵਿੱਚ ਲੋਕ ਖਾਲਿਸਤਾਨ ਦੇ ਰਾਹ ਪੈ ਗਏ। ਤਾਂ 1985 ਦੇ ਵਿੱਚ ਜਿਹੜਾ ਬਰਨਾਲਾ ਸਰਕਾਰ ਬਣਾਉਣ ਵਾਲਾ ਪ੍ਰਕਰਣ ਆ, ਜਦੋਂ ਵੋਟਾਂ ਕਰਾਈਆਂ ਗਈਆਂ ਨੇ, ਅਸਲ ਵਿੱਚ ਉਹ ਵੋਟਾਂ ਇਸ ਕਰਕੇ ਕਰਾਈਆਂ ਗਈਆਂ ਸੀ ਕਿ ਲੋਕਾਂ 'ਚ ਦਿਨੋਂ ਦਿਨ ਬੇਗਾਨਗੀ ਦੀ ਭਾਵਨਾ ਵੱਧ ਰਹੀ ਆ। ਖਾਲਿਸਤਾਨੀ ਲਹਿਰ ਨੂੰ ਬਲ ਮਿਲਣਾ ਬੜਾ ਤੇਜ਼ੀ ਨਾਲ ਸ਼ੁਰੂ ਹੋਇਆ। ਇਹ ਤੋਂ ਪਹਿਲਾਂ ਕਿ ਸਾਰੀ ਦੀ ਸਾਰੀ ਕੌਮ ਖਾਲਿਸਤਾਨ ਦੇ ਰਾਹ ਤੁਰ ਪਵੇ, ਅਸੀਂ ਇਲੈਕਸ਼ਨਾਂ ਕਰਾ ਕੇ ਅੰਦਰੋਂ ਇੱਕ ਇਹੋ ਜਿਹੀ ਧਿਰ ਪੈਦਾ ਕਰ ਦਈਏ ਜਿਹੜੀ ਸਿੱਖਾਂ ਨੂੰ ਭਾਰਤ ਮਾਤਾ ਕੀ ਜੈ ਕਹਿਣਾ ਵੀ ਸਿਖਾਵੇ, ਹਕੂਮਤ ਸਿਸਟਮ ਦੇ ਵਿੱਚ ਯਕੀਨ ਰੱਖਣਾ ਵੀ ਵਧਾਵੇ, ਤੇ ਨਾਲ ਦੀ ਨਾਲ ਇਹਨਾਂ ਵਿੱਚੋਂ ਹੀ ਕੁਝ ਹੱਥ ਚੁੱਕੇ ਜਿਹੜੇ ਕੁਰਸੀ ਤੇ ਬਿਠਾ ਕੇ ਖਾਲਿਸਤਾਨੀ ਜੁਝਾਰੂਆਂ ਦਾ ਜਿਹੜਾ ਘਾਣ ਕਰਨ ਦੀ ਜ਼ਿੰਮੇਵਾਰੀ ਆ ਇਹਨਾਂ ਨੂੰ ਦੇ ਦਿੱਤੀ ਜਾਵੇ। ਸੋ ਬਰਨਾਲਾ ਸਰਕਾਰ ਵਾਲਾ ਜਿਹੜਾ ਸਾਰਾ ਸਿਸਟਮ ਬਣਿਆ ਸੀ ਉਹ ਵੀ ਭਾਰਤੀ ਹਕੂਮਤੀ ਸਿਸਟਮ ਦਾ ਜਿਹੜਾ ਇੱਕ ਚਾਲ ਸੀਗੀ ਕਿ ਅਸੀਂ ਸਿੱਖਾਂ ਦਾ ਟੁੱਟਿਆ ਹੋਇਆ ਭਰੋਸਾ ਜਿਹੜਾ ਹੈਗਾ ਉਹ ਦੁਬਾਰਾ ਪੈਦਾ ਕਰਨਾ। ਬਰਨਾਲੇ ਨੇ ਜਾਂ ਅਕਾਲੀ ਦਲ ਨੇ ਜਾਂ ਹੋਰਨਾਂ ਲੋਕਾਂ ਨੇ ਜਿਹੜਾ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਸਿੱਖਾਂ ਦਾ ਭਰੋਸਾ ਦੁਬਾਰਾ ਬਹਾਲ ਕਰਾਉਣ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਇਆ ਹੈ, ਉਹਦੇ ਕਰਕੇ ਹੀ ਬਰਨਾਲੇ ਵਰਗਿਆਂ ਨੂੰ ਜਾਂ ਹੋਰਨਾਂ ਭਾਰਤ ਦੇ ਆਗੂਆਂ ਨੂੰ ਥਾਂ ਥਾਂ ਦੇ ਉੱਤੇ ਬਾਅਦ ਵਿੱਚ ਨਵਾਜ਼ਸ਼ਾਹ ਨਾਲ ਨਵਾਜ਼ਦੇ ਰਹੇ ਆ ਸਟੇਟ ਸਿਸਟਮ ਵਾਲੇ। ਸੋ ਆਹ ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਜੇਕਰ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਨਾ ਮੰਨੇ, ਉਲਟਾ ਕੋਈ ਜਿਹੜਾ ਹੈਗਾ ਪ੍ਰਤੀਕਿਰਿਆ ਦੇ ਵਿੱਚ ਸਖਤ ਕਾਰਵਾਈ, ਕੋਈ ਐਕਸ਼ਨ ਕਰ ਦਿੱਤਾ, ਤਾਂ ਜਿਹੜੇ ਇਸ ਸੰਘਰਸ਼ ਦੀ ਲੀਡਰਸ਼ਿਪ ਆ ਜਿਹਦੇ ਉੱਤੇ ਇਤਰਾਜ਼ ਆ ਕਿ ਇਹ ਭਾਰਤ ਮਾਤਾ ਕੀ ਜੈ ਕਹਿ ਕੇ ਲੋਕਾਂ ਦਾ ਰਾਸ਼ਟਰੀਕਰਨ ਕਰ ਰਹੇ ਨੇ, ਰਾਸ਼ਟਰਵਾਦ ਦੇ ਜਿਹੜੇ ਗੱਡੇ ਤੇ ਚੜਾ ਰਹੇ ਨੇ, ਤਾਂ ਇਹਨਾਂ ਸਾਰਿਆਂ ਲੀਡਰਸ਼ਿਪ ਵਾਲਿਆਂ ਨੂੰ ਤੇ ਇਹਨਾਂ ਦੇ ਜਿਹੜੇ ਮਗਰ ਲੱਗੇ ਲੋਕ ਨੇ ਉਹਨਾਂ ਨੂੰ ਬੜਾ ਔਖਾ ਹੋਊਗਾ। ਕਿਉਂਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ, ਜਿਹਦੇ ਬਾਰੇ ਲੱਗਦਾ ਕਿ ਉਹਨਾਂ ਦੀ ਕੋਈ ਨੀਅਤ ਨਹੀਂ ਹੈ, ਤੇ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਉਲਟਾ ਇਹਨਾਂ ਤੇ ਸ਼ਾਂਤੀਪੂਰਵਕ ਬੈਠਿਆਂ ਉੱਤੇ ਹੀ ਲਾਠੀ ਚਾਰਜ ਜਾਂ ਗੋਲੀ ਕਾਂਡ ਕਰਕੇ ਜਾਂ ਕੋਈ ਹੋਰ ਚੰਦ ਚਾੜ ਦਿੱਤਾ, ਫਿਰ ਇਹਨਾਂ ਲੋਕਾਂ ਨੂੰ ਦੁਨੀਆ ਜ਼ਰੂਰ ਘੇਰੂਗੀ ਕਿ ਤੁਸੀਂ ਹੁਣ ਦੱਸੋ ਜਿਹੜੇ ਖਾਲਿਸਤਾਨ ਮੰਗਦੇ ਆ ਜਾਂ ਆਜ਼ਾਦੀ ਮੰਗਦੇ ਲੋਕ ਆ ਵੀ ਉਹ ਕਿਵੇਂ ਗਲਤ ਸੀ। ਤੁਸੀਂ ਹੋਈ ਸੀ ਨਾ ਜਿਹੜੇ ਸਾਨੂੰ ਪਿਛਲੇ 2-2.5 ਸਾਲਾਂ ਤੋਂ ਲਈ ਫਿਰਦੇ ਹੋ ਕਿ ਜੀ ਆਪਾਂ ਸਿਸਟਮ 'ਚ ਯਕੀਨ ਰੱਖੋ ਜੀ, ਬੜਾ ਜੀ ਇੱਥੇ ਇਹ ਆ ਉਹ ਆ, ਤੇ ਲੋਕਾਂ ਦਾ ਜ਼ੋਰ ਪੂਰਾ ਲਵਾਈ ਜਾਂਦੇ ਹੋ, ਤੇ ਬਹੁਤ ਵੱਡੀ ਗਿਣਤੀ ਵਿੱਚ 500 ਦੇ ਲਾਗੇ ਚਾਗੇ ਤਾਂ ਹੁਣ ਤੱਕ ਜਿਹੜਾ ਕਿਸਾਨ ਸੰਘਰਸ਼ ਵਿੱਚ ਜਾਨਾਂ ਚਲੇ ਗਈਆਂ, ਤੇ ਜੇਕਰ ਇਹ ਸੰਘਰਸ਼ ਏਦਾਂ ਹੀ ਚੱਲਦਾ ਰਿਹਾ ਹੋਰ ਪਤਾ ਨਹੀਂ ਕਿੰਨੀਆਂ ਕੁ ਜਾਣਗੀਆਂ। ਸੋ ਜਿਹੜੀਆਂ ਇਹ ਜਾਨਾਂ ਜਾ ਰਹੀਆਂ ਨੇ ਇਹਨਾਂ ਦਾ ਜਾਂ ਮੋਦੀ ਸਰਕਾਰ ਦੇ ਜ਼ੁਲਮ ਦਾ ਕੁਝ ਇਹੋ ਜਿਹਾ ਹਿਸਾਬ ਕਿਤਾਬ ਵੀ ਬਣ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਦੀ ਲੀਡਰਸ਼ਿਪ ਨੂੰ ਇਹ ਲੱਗੇ ਕਿ ਅਸੀਂ ਤਾਂ ਸ਼ੇਰ ਦੀ ਸਵਾਰੀ ਕਰ ਲਈ। ਸ਼ੇਰ ਦੀ ਸਵਾਰੀ ਕਰਨ ਵਾਲਾ ਜਿਹੜਾ ਹੈ ਉਹਨੂੰ ਪਤਾ ਹੁੰਦਾ ਕਿ ਜੇ ਮੈਂ ਉਤਰਿਆ ਹੁਣ ਮੈਨੂੰ ਸ਼ੇਰ ਖਾ ਜਾਊਗਾ। ਸੋ ਮੋਦੀ ਸਰਕਾਰ ਵੀ ਇਹੋ ਜਿਹੇ ਹਾਲਾਤ ਬਣਾਉਣੇ ਚਾਹੇਗੀ ਕਿ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਲੋਕ ਜਾਂ ਇਹਦੀ ਹਮਾਇਤ ਕਰਨ ਵਾਲੇ ਲੋਕ
इस संघर्ष की लीडरशिप के खिलाफ हो जान। मैं ये गल बड़े जिहड़ा हैगा धीरज ठरमे ते तहम्मुल नाल लोकां नूं चर्चा च लियाउणी चाहुंदा। मैं चाहुंदा कि सारे जने इस गल ते ध्यान देण कि ठीक आ कि आपां सारे चाहुंदे आ कि काले कानून रद्द हो जाण, पर मोदी सरकार दा तां इहो जिहा कोई रवैया नहीं कि रद्द करने आ। जे मोदी सरकार ने इस संघर्ष ਨੂੰ ਕੁਚਲਣ ਦਾ ਮਨ ਬਣਾ ਲਿਆ ਤਾਂ ਜੇ 1984 ਵਿੱਚ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ ਜਾ ਸਕਦੀਆਂ ਨੇ ਤਾਂ ਇਸ ਸਰਕਾਰ ਤੋਂ ਇਸ ਸਿਸਟਮ ਤੋਂ ਕਿਸੇ ਵੀ ਭੈੜੀ ਤੋਂ ਭੈੜੀ ਗੱਲ ਦੀ ਜਿਹੜੀ ਹੈ ਤਵੱਕੋ ਉਹ ਕੀਤੀ ਜਾ ਸਕਦੀ ਹੈ। ਸੋ ਜੇਕਰ ਕੱਲ ਕਲਾ ਨੂੰ ਇਸ ਸੰਘਰਸ਼ ਦੇ ਉੱਤੇ ਕੁਝ ਇਹੋ ਜਿਹਾ ਭਾਣਾ ਵਾਪਰ ਗਿਆ ਤਾਂ ਇਹ ਜਿਹੜੀ ਲੀਡਰਸ਼ਿਪ ਆ ਇਹਦੇ ਕੋਲੇ ਕੀ ਅਲਟਰਨੇਟਿਵ, ਕੋਈ ਇਹਦੇ ਕੋਲੇ ਸੈਕੰਡ ਆਪਸ਼ਨ ਹੈ ਕੀ ਇਹਦੇ ਕੋਲ ਇਸ ਤੋਂ ਬਾਅਦ ਚ ਅੱਗੇ ਕੁਝ ਹੋਊਗਾ ਇਹ ਕਹਿਣ ਦਾ ਕਿ ਨਹੀਂ ਜੀ ਆਪਾਂ ਡੈਮੋਕ੍ਰੇਸੀ ਯਕੀਨ ਰੱਖੀਏ। ਇੱਕ ਗੱਲ ਪੱਕੀ ਆ ਕਿ ਜਿਹੜਾ ਡੈਮੋਕ੍ਰੇਟਿਕ ਜਿੰਨੇ ਵੀ ਢੰਗ ਤਰੀਕੇ ਸਾਧਨ ਹੁੰਦੇ ਨੇ ਉਹ ਮੋਦੀ ਸਰਕਾਰ ਨੇ ਅਸਫਲ ਕਰ ਦਿੱਤੇ ਹੋਏ ਨੇ। ਉਹ ਇੱਕ ਦੌਰ ਸੀ ਜਦੋਂ ਜਿਹੜੇ ਲੋਕਤੰਤਰੀ ਢੰਗ ਤਰੀਕੇ ਨੇ ਧਰਨੇ ਮੁਜ਼ਾਹਰੇ ਜਾਂ ਬੰਦ ਇਹਨਾਂ ਢੰਗ ਤਰੀਕਿਆਂ ਦਾ ਅਸਰ ਹੋਇਆ ਕਰਦਾ ਸੀ। ਇੱਕ ਵਕਤ ਸੀ ਜਦੋਂ ਲੋਕਾਂ ਦੇ ਵਿੱਚ ਇਹੋ ਜਿਹੇ ਢੰਗ ਤਰੀਕਿਆਂ ਦੇ ਨਾਲ ਜਿਹੜੀ ਸਰਕਾਰ ਦੇ ਉੱਤੇ ਅਸਰ ਪਾਇਆ ਜਾਂਦਾ ਸੀ। ਪਰ ਜਿਹੋ ਜਿਹਾ ਰਵੱਈਆ ਹੁਣ ਡਿਕਟੇਟਰਸ਼ਿਪ ਵਾਲਾ ਮੋਦੀ ਸਰਕਾਰ ਨੇ ਅਪਣਾਇਆ ਹੋਇਆ, ਜਿਹੋ ਜਿਹਾ ਹਿੰਦੂ ਰਾਸ਼ਟਰਵਾਦ ਦਾ ਸਾਰਾ ਜਿਹੜਾ ਏਜੰਡਾ ਉਹ ਲਾਗੂ ਹੋਇਆ ਹੋਇਆ, ਇਹੋ ਜਿਹੇ ਮਾਹੌਲ ਵਿੱਚ ਇਹ ਆਸ ਕਰਨੀ ਕਿ ਜੀ ਇਹਨਾਂ ਢੰਗ ਤਰੀਕਿਆਂ ਦੇ ਨਾਲ ਅਸੀਂ ਮਸਲੇ ਹੱਲ ਕਰਾ ਲਵਾਂਗੇ, ਇਹ ਇੱਕ ਧੋਖਾ ਦੇਣ ਵਾਲੀ ਗੱਲ ਹੀ ਹੈ। ਮੈਨੂੰ ਇਹ ਗੱਲ ਵਿੱਚ ਕੋਈ ਵੀ ਯਕੀਨ ਨਹੀਂ ਹੈਗਾ ਕਿ ਮੋਦੀ ਸਰਕਾਰ ਇਹਨਾਂ ਧਰਨੇ ਮੁਜ਼ਾਹਰਿਆਂ ਜਾਂ ਇਹ ਜਿਹੜਾ ਭਾਰਤ ਬੰਦ ਵਰਗੇ ਸੱਦੇ ਨੇ ਇਹਨਾਂ ਤੋਂ ਪ੍ਰਭਾਵਿਤ ਹੋਵੇਗੀ ਜਾਂ ਇਹਨਾਂ ਦਾ ਅਸਰ ਲਵੇਗੀ। ਏਡਾ ਵੱਡਾ ਲੰਬਾ ਚੌੜਾ ਸੰਘਰਸ਼ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਦੋਂ ਕਾਲੇ ਕਾਨੂੰਨਾਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਵਾਰ-ਵਾਰ ਇਹ ਗੱਲ ਕਹੀ ਗਈ ਆ ਕਿ ਜਿਹੜੇ ਐਸਡੀਐਮ ਹੋਣਗੇ ਉਹਨਾਂ ਕੋਲੇ ਬੜੇ ਅਧਿਕਾਰ ਹੋਣਗੇ, ਪਰ ਐਸਡੀਐਮ ਜਿਹੜੇ ਅਧਿਕਾਰ ਦਿਖਾਉਣ ਦੀ ਗੱਲ ਆਈ ਤਾਂ ਪਿਛਲੇ ਦਿਨੀ ਹਰਿਆਣੇ ਦੇ ਵਿੱਚ ਇੱਕ ਉੱਥੇ ਖੜ ਕੇ ਅਫਸਰ ਕਹਿ ਰਿਹਾ ਕਿ ਇਹਨਾਂ ਕਿਸਾਨਾਂ ਦੇ ਸਿਰ ਪਾੜ ਦਿਓ। ਤੇ ਜੇ ਅੱਜ ਇਹ ਸਿਰ ਪੜਵਾ ਰਹੇ ਨੇ, ਜਦੋਂ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਉਦੋਂ ਇਹ ਜਿਹੜੀ ਅਫਸਰਸ਼ਾਹੀ ਆ ਇਹ ਕਿਸਾਨੀ ਦੀ ਗੱਲ ਕਿੱਥੇ ਸੁਣੇਗੀ? ਆਮ ਬੰਦਾ ਤਾਂ ਅੱਜ ਵੀ ਕਿਸੇ ਆੜ੍ਹਤੀਏ ਨੂੰ ਕਿਸੇ ਤਹਿਸੀਲਦਾਰ ਨੂੰ ਮਿਲਣਾ ਹੋਵੇ ਉਹਨੂੰ ਤਾਂ ਔਖਾ ਹੋ ਜਾਂਦਾ। ਸੋ ਜਿਹੜਾ ਬਾਹਰਲੇ ਮੁਲਕ ਨੇ ਜਿੱਥੇ ਸਿਸਟਮ ਬੜੇ ਚੰਗੇ ਤਰੀਕੇ ਨਾਲ ਚੱਲਦਾ ਤੇ ਲੋਕਤੰਤਰੀ ਜਿਹੜਾ ਸਿਸਟਮ ਆ ਉਹਦੇ ਵਿੱਚ ਬੜਾ ਕੁਛ ਬੜੇ ਹੱਕ ਹਕੂਕ ਹਾਸਲ ਨੇ ਤੇ ਉੱਥੋਂ ਦਾ ਸਿਸਟਮ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਚੱਲਦਾ ਤੇ ਉੱਥੇ ਦੇ ਲੋਕ ਖੁਸ਼ ਰਹਿੰਦੇ ਨੇ। ਪਰ ਇੱਥੇ ਤਾਂ ਜਿਹੜਾ ਪੀਐਨ ਆ ਜਿਹੜਾ ਗੇਟ ਤੇ ਬੈਠਾ ਉਹਦੀ ਵੀ ਇੰਨੀ ਤਾਕਤ ਆ ਵੀ ਕਹਿੰਦੇ ਕਹਾਉਂਦੇ ਬੰਦੇ ਨੂੰ ਬੇਇੱਜ਼ਤ ਕਰਕੇ ਉੱਥੋਂ ਭਜਾ ਦੇਵੇ ਕਿ ਮੈਂ ਨਹੀਂ ਤੈਨੂੰ ਅੰਦਰ ਜਾਣ ਦਿੰਦਾ। ਇੱਥੇ ਦਫ਼ਤਰਾਂ ਦੇ ਵਿੱਚ ਬਾਬੂਸ਼ਾਹੀ ਇੰਨੀ ਛਾਈ ਹੋਈ ਆ, ਇੰਨੀ ਜ਼ਿਆਦਾ ਪਕੜ ਆ, ਬੇਸ਼ੱਕ ਉਹ ਸਾਡੇ ਹੀ ਘਰਾਂ ਪਰਿਵਾਰਾਂ ਦੇ ਵਿੱਚੋਂ ਇਹਨਾਂ ਨੌਕਰੀਆਂ ਤੇ ਪਹੁੰਚੇ ਲੋਕ ਹੁੰਦੇ ਆ, ਪਰ ਉਹਨਾਂ ਦੀ ਅੰਦਰਲੀ ਜਿਹੜੀ ਬਣਤਰ ਆ ਮਨ ਦੀ ਜਾਂ ਮਾਨਸਿਕ ਤੌਰ ਦੇ ਉੱਤੇ ਉਹ ਜੋਕਾਂ ਵਾਂਗੂ ਸਮਾਜ ਦਾ ਲਹੂ ਪੀਣ ਵਾਲੇ ਬਣੇ ਹੋਏ। ਸੋ ਜਿਹੜੀ ਇਹ ਕਹਿਣਾ ਕਿ ਕਾਲੇ ਕਾਨੂੰਨ ਜੇਕਰ ਲਾਗੂ ਹੋਣਗੇ ਤਾਂ ਉਸ ਤੋਂ ਬਾਅਦ ਵਿੱਚ ਅਫਸਰਸ਼ਾਹੀ ਜਿਹੜੀ ਆ ਉਹਦੇ ਕੋਲੇ ਮਸਲੇ ਹੱਲ ਕਰਾਉਣ ਦੀ ਤਾਕਤ ਹੋਏਗੀ, ਤਾਂ ਸਾਨੂੰ ਤਾਂ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਇਸ ਸਿਸਟਮ ਦੇ ਵਿੱਚ ਜਿਹੜੀ ਬਾਬੂਸ਼ਾਹੀ ਹੈ ਉਹ ਕਿਸ ਤਰੀਕੇ ਨਾਲ ਪਹਿਲਾਂ ਹੀ ਲੋਕਾਂ ਦਾ ਲਹੂ ਪੀ ਰਹੀ ਹੈ। ਜਿਹਦਾ ਜਦੋਂ ਹਰਿਆਣੇ ਦੇ ਵਿੱਚ ਇੱਕ ਕਿਸਾਨ ਦੀ ਮੌਤ ਵੀ ਉੱਥੇ ਹੋਈ ਆ ਤੇ ਉੱਥੇ ਬੜਾ ਭਾਰੀ ਲਾਠੀ ਚਾਰਜ ਜਿਹੜਾ ਹੈਗਾ ਉਹ ਕੀਤਾ ਗਿਆ। ਸੋ ਜਿਹੜਾ ਅੱਜ ਦਾ ਇਹ ਸੰਘਰਸ਼ ਸੀਗਾ ਇਹਨੂੰ ਤਾਂ ਕਾਮਯਾਬੀ ਮਿਲਣੀ ਹੋਈ ਸੀ, ਇਹ ਤਾਂ ਕੋਈ ਐਡੀ ਗੱਲ ਨਹੀਂ। ਮੈਂ ਫੇਰ ਕਹਿਣਾ ਕਿ ਜੇਕਰ 2 ਹਫ਼ਤਿਆਂ ਨੂੰ ਜਾਂ 10 ਦਿਨਾਂ ਨੂੰ ਜਾਂ 1 ਮਹੀਨੇ ਨੂੰ ਹੁਣ ਕੋਈ ਦੁਬਾਰਾ ਕਾਲ ਦੇ ਦੇਣ ਬੰਦ ਦੀ ਤਾਂ ਬੰਦ ਫੇਰ ਵੀ ਹੋ ਜਾਊਗਾ। ਬੰਦ ਚਾਹੇ ਇੱਥੇ 5 ਦਿਨ ਦਾ ਜਾਂ 10 ਦਿਨ ਦਾ ਵੀ ਇਕੱਠੀ ਕਾਲ ਦੇ ਦੋ ਤਾਂ ਵੀ ਹੋ ਜਾਊਗਾ। ਪਰ ਜੇਕਰ ਇਹਨਾਂ ਬੰਦ ਦੇ ਸੱਦਿਆਂ ਨਾਲ ਜਾਂ ਕਾਮਯਾਬ ਬੰਦ ਨਾਲ ਮੋਦੀ ਸਰਕਾਰ ਕੋਈ ਫਰਕ ਨਹੀਂ ਪੈ ਰਿਹਾ, ਕੋਈ ਅਸਰ ਹੀ ਨਹੀਂ ਲੈ ਰਹੇ, ਉਹ ਕਹਿੰਦੇ ਜੀ ਇਹਨਾਂ ਢੰਗ ਤਰੀਕਿਆਂ ਦੀ ਕੋਈ ਵੈਲਿਊ ਹੀ ਨਹੀਂ, ਅੱਜ ਦੇ ਸਮੇਂ 'ਚ ਕੌਣ ਪੁੱਛਦਾ ਜੀ, ਤੁਸੀਂ ਕਰੀ ਚਲੋ ਬੰਦ, ਤਾਂ ਫਿਰ ਸੰਘਰਸ਼ ਦੀ ਲੀਡਰਸ਼ਿਪ ਨੂੰ ਇਹ ਗੱਲ ਵਿਚਾਰਨੀ ਚਾਹੀਦੀ ਆ ਕਿ ਅੱਗੇ ਕੀ ਕੀਤਾ ਜਾਵੇ। ਸੋ ਇਸ ਤਰੀਕੇ ਦੇ ਮਾਹੌਲ ਵਿੱਚ, ਇਸ ਤਰੀਕੇ ਦੇ ਚੱਕਰ ਦੇ ਵਿੱਚ ਜਦੋਂ ਸਾਰੇ ਸੰਸਾਰ ਦੇ ਵਿੱਚ ਦੁਨੀਆ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ
ਉਸ ਮੌਕੇ ਇਹ ਕਹਿਣਾ ਕਿ ਜੀ ਅਸੀਂ ਅਨਡੈਮੋਕ੍ਰੈਟਿਕ ਹੋਣ ਦਾ ਸੱਦਾ ਦਿੰਨੇ ਆ ਜਾਂ ਅਸੀਂ ਇਹ ਕਹਿੰਦੇ ਆ ਕਿ ਵਾਇਲੈਂਸ ਦਾ ਰਾਹ ਫੜ ਲਓ, ਇਹ ਨਹੀਂ। ਪਰ ਅਸੀਂ ਇਹ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਡੈਮੋਕ੍ਰੇਸੀ ਦੇ ਸਾਰੇ ਰਾਹ, ਸਾਰੇ ਢੰਗ ਤਰੀਕੇ ਜਿਹੜੇ ਆ, ਜਦੋਂ ਉਹ ਮੋਦੀ ਸਰਕਾਰ ਦੇ ਸਾਹਮਣੇ ਅਸਫਲ ਹੁੰਦੇ ਜਾ ਰਹੇ ਨੇ, ਤਾਂ ਇਸ ਸੰਘਰਸ਼ ਦੀ ਲੀਡਰਸ਼ਿਪ ਨੂੰ ਹੁਣ ਤੋਂ ਹੀ ਅਲਟਰਨੇਟਿਵ ਸੋਚਣੇ ਪੈਣਗੇ ਤੇ ਲੋਕਾਂ ਨੂੰ ਵੀ ਇਸ ਗੱਲ ਲਈ ਤਿਆਰ ਕਰਨਾ ਪਊਗਾ ਕਿ ਜੇਕਰ ਭਵਿੱਖ ਦੇ ਵਿੱਚ ਮੋਦੀ ਸਰਕਾਰ ਕਾਲੇ ਕਾਨੂੰਨਾਂ ਤੇ ਇਸੇ ਤਰੀਕੇ ਨਾਲ ਜਿੱਦ ਫੜ ਕੇ ਚੱਲਦੀ ਹੈ ਤੇ ਕੋਈ ਵੀ ਢੰਗ ਤਰੀਕਾ ਜਿਹੜਾ ਡੈਮੋਕ੍ਰੇਸੀ ਵਿੱਚ ਵਰਤਿਆ ਜਾਂਦਾ ਹੈ, ਉਹਦਾ ਅਸਰ ਲੈਣ ਦੀ ਬਜਾਏ ਉਲਟਾ ਜਿਹੜਾ ਹੈ ਉਹ ਹੋਰ ਜ਼ਿਆਦਾ ਡਟ ਕੇ ਇਹਨਾਂ ਕਾਲੇ ਕਾਨੂੰਨਾਂ ਦੀ ਹਮਾਇਤ ਕਰਦੀ ਹੈ ਸਰਕਾਰ, ਤਾਂ ਆਪਾਂ ਕੀ ਕਰਾਂਗੇ? ਇਸ ਗੱਲ ਦੀ ਬਹੁਤ ਭਾਰੀ ਲੋੜ ਆ, ਕਿਉਂਕਿ ਇਹ ਸੰਘਰਸ਼ ਜਿਹੜਾ ਜਦੋਂ 1 ਸਾਲ ਪਹਿਲੇ ਸਾਲ ਵਿੱਚ ਤਾਂ ਲੋਕਾਂ 'ਚ ਬੜਾ ਉਹ ਉਤਸ਼ਾਹ ਵੀ ਆ ਤੇ ਬੜਾ ਜਿੱਦ ਵੀ ਆ, ਤੇ ਹੁਣ ਜਿਹੜਾ ਦਿਨੋਂ ਦਿਨ ਕਾਹਲ ਵਧੇਗੀ। ਜਦੋਂ ਕਿਸੇ ਗੱਲ ਦੇ ਵਿੱਚ ਕਾਹਲ ਵੱਧਦੀ ਹੈ, ਉਦੋਂ ਕਈ ਵਾਰ ਜਿਹੜੇ ਹਾਲਾਤ ਨੇ ਹੱਥੋਂ ਨਿਕਲ ਜਾਂਦੇ ਆ ਤੇ ਉਹਦੇ ਵਿੱਚ ਫਿਰ ਬਾਅਦ ਚ ਇਹ ਕਹਿਣਾ ਕਿ ਅਸੀਂ ਇਹ ਨਹੀਂ ਸੀ ਸੋਚਿਆ ਕਿ ਇੰਜ ਹੋ ਜੂ, ਜਾਂ ਐਵੇਂ ਜਿਹੜਾ ਬੰਦਾ ਕੋਈ ਗੱਲ ਕਰਦਾ ਉਹਦੇ ਦੁਆਲੇ ਹੋ ਜਾਣਾ। ਜਿਵੇਂ 26 ਜਨਵਰੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਆਪ ਹੀ ਸੱਦਾ ਦਿੱਤਾ ਕਿ ਟਰੈਕਟਰ ਲੈ ਕੇ ਆਓ ਜੀ, ਮੋਦੀ ਦੀ ਹਿੱਕ ਤੇ ਚੜਾਉਣੇ, ਆਪਾਂ ਜੀ ਲਾਲ ਕਿਲੇ ਖਾਲਸਾ ਹੀ ਝੰਡਾ ਚਲਾ ਦੇਣਾ ਜੀ, ਆਪਾਂ ਐ ਕਰ ਦੇਣਾ, ਉਹ ਕਰ ਦੇਣਾ, ਟਰੈਕਟਰ ਲੈ ਆਓ। ਤੇ ਜਦੋਂ ਲੋਕ ਟਰੈਕਟਰ ਲੈ ਕੇ ਆ ਗਏ, ਜਦੋਂ 26 ਜਨਵਰੀ ਨੂੰ ਉਹਨਾਂ ਲੋਕਾਂ ਨੇ ਇਹਨਾਂ ਕਿਸਾਨ ਆਗੂਆਂ ਦੇ ਦਿੱਤੇ ਹੋਏ ਸੱਦੇ ਅਨੁਸਾਰ ਸਾਰਾ ਕੁਝ ਕਰਾ ਦਿੱਤਾ, ਫਿਰ ਇਹੀ ਲੀਡਰਸ਼ਿਪ ਜਿਹੜੀ ਆ ਉਸ ਦਿਨ ਹੱਥਾਂ ਪੈਰਾਂ 'ਚ ਆ ਗਈ ਵੀ ਆਹ ਕੀ ਅਸੀਂ ਕਰਾ ਲਿਆ। ਉਲਟਾ ਉਹਨਾਂ ਦੇ ਨਾਲ ਖੜਨ ਦੀ ਬਜਾਏ ਉਲਟਾ ਖੜ ਗਏ, ਖਿਲਾਫ ਖੜ ਗਏ ਤੇ ਦੀਪ ਸਿੱਧੂ ਨੂੰ ਜਾਂ ਹੋਰ ਬੰਦਿਆਂ ਨੂੰ ਭੰਡੀ ਗਏ, ਨਿੰਦੀ ਗਏ, ਜਿਹਦੇ ਨਾਲ ਸਿੱਖ ਅਤੇ ਕਾਮਰੇਡ ਦਾ ਇੱਕ ਟਕਰਾਅ ਵਾਲੀ ਪੋਜੀਸ਼ਨ ਬਣੀ। ਇਹ ਗੱਲ ਦੀ ਗਰੰਟੀ ਆ ਕਿ ਕਾਮਰੇਡ ਲੌਂਗ ਲੈਣਾ ਕਦੇ ਵੀ ਸਿੱਖੀ ਅਤੇ ਸਿੱਖਾਂ ਦਾ ਕੁਝ ਵਿਗਾੜ ਨਹੀਂ ਸਕਦਾ, ਪਰ ਇਸ ਸੰਘਰਸ਼ ਦੇ ਵਿੱਚ ਇਸ ਚੀਜ਼ ਦੀ ਲੋੜ ਨਹੀਂ ਹੈ। ਪਰ ਕੀਤਾ ਕੀ ਜਾ ਰਿਹਾ, ਇਸ ਸੰਘਰਸ਼ ਦੇ ਵਿੱਚ ਜਾਣ ਬੁੱਝ ਕੇ ਇਹ ਕਰਤੂਤਾਂ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਆ ਕਿ ਜਿਹਦਾ ਜੀ ਕਰਦਾ ਜਦੋਂ ਸਿੱਖਾਂ ਨੂੰ ਮਰਜ਼ੀ ਭੰਡ ਲਵੇ, ਨਿੰਦ ਲਵੇ। ਪਰ ਇਹ ਗੱਲ ਹੁਣ ਲੰਮਾ ਅਰਸਾ ਤਾਂ ਚੱਲਣੀ ਨਹੀਂ, ਤਾਂ ਇਸ ਕਰਕੇ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਜਿਹੜੀ ਆ ਉਹਨੂੰ ਹੁਣ ਤੋਂ ਹੀ ਰਾਹ ਢੰਗ ਤਰੀਕੇ ਉਹ ਲੱਭਣੇ ਪੈਣਗੇ, ਜਿਹਦੇ ਕਰਕੇ ਇਹ ਸੰਘਰਸ਼ ਕਾਮਯਾਬ ਹੋਵੇ। ਜਿਹੜੇ ਢੰਗ ਤਰੀਕੇ ਡੈਮੋਕ੍ਰੇਸੀ 'ਚ ਵਰਤੇ ਜਾਂਦੇ ਆ ਉਹ ਸਾਰੇ ਵਰਤ ਕੇ ਦੇਖ ਚੁੱਕੇ ਹੋ, ਕਿਵੇਂ ਸੜਕਾਂ ਜਾਮ ਨੇ, ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ, ਕਿਵੇਂ ਅੱਜ ਭਾਰਤ ਬੰਦ ਨੂੰ ਸੱਦਾ ਮਿਲਿਆ। ਬੰਦ ਤਾਂ ਕਾਮਯਾਬ ਹੋ ਗਿਆ, ਹੋ ਵੀ ਗਾਹ ਵੀ ਹੋ ਜਾਊਗਾ। ਆਪਾਂ ਫੇਰ ਕਹਿੰਦੇ ਆ ਕਿ ਜਦੋਂ ਮਰਜ਼ੀ ਸੱਦਾ ਦੇ ਲਓ ਫੇਰ ਹੋ ਜਾਊਗਾ ਬੰਦ। ਬੰਦ ਦੀ ਸੱਦੇ ਨੂੰ ਲੋਕਾਂ ਦੀ ਹਮਾਇਤ ਮਿਲਣੀ, ਪਰ ਜਿਹੜੀ ਧਿਰ ਦੇ ਉੱਤੇ ਬੰਦ ਦਾ ਅਸਰ ਪਾਉਣਾ ਹੈ, ਜਿਸ ਮੋਦੀ ਸਰਕਾਰ ਨੂੰ ਘੇਰਨਾ, ਉਹਦਾ ਮਸਲਾ, ਉਹਦੇ ਉੱਤੇ ਇਹਦਾ ਕੀ ਅਸਰ ਆ, ਉਸ ਪਾਸੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਸੋ ਅੱਜ ਲਈ ਇੰਨਾ ਹੀ ਕਾਫੀ ਹੈ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।